ਗੁਰੂ ਸਾਹਿਬ ਦੇ ਸਿਧਾਂਤ, ਗੁਰੂ ਸਾਹਿਬ ਦੇ ਜੋ ਉਹਨਾਂ ਨੇ ਸਿਧਾਂਤ ਦਿੱਤਾ ਹੈ, ਉਹਦੇ ਲਈ ਅਸੀਂ ਇੱਕ ਐਲਾਨਨਾਮਾ ਸ਼ੁਰੂ ਕੀਤਾ ਹੈ। ਪੰਜਾਬ ਦੀ ਤਰੱਕੀ ਦੇ ਲਈ, ਪੰਜਾਬ ਦੀ ਉન્નਤੀ ਦੇ ਲਈ ਸਾਡੀ ਸੋਚ ਕੀ ਹੈ, ਸਾਡਾ ਵਿਜ਼ਨ ਕੀ ਹੈ। ਕੀ ਲੱਗਦਾ ਕਿ ਜਿਹੜਾ ਅਕਾਲੀ ਦਲ ਸੱਚਮੁੱਚ ਇਹਨਾਂ ਮਸਲਿਆਂ, ਹਕੀਕੀ ਮਸਲਿਆਂ ਦੇ ਉੱਪਰ ਹੋਂਦ ਵਿੱਚ ਆਇਆ ਸੀ, ਉਹ ਇਹਨਾਂ ਮੰਗਾਂ ਤੋਂ ਲਾਂਭੇ ਕਿਉਂ ਹੋ ਗਿਆ ਜੀ? ਜਦੋਂ 1920 ਦੇ ਵਿੱਚ ਅਕਾਲੀ ਦਲ ਬਣਿਆ ਹੈ, ਉਦੋਂ ਬਹੁਤ ਵਧੀਆ ਸੋਚ ਸੀ, ਚੰਗੀ ਸੋਚ ਸੀ, ਚੰਗੇ ਬੰਦੇ ਸੀ। ਹੌਲੀ ਹੌਲੀ ਘਾਟਾਂ ਆਉਂਦੀਆਂ ਗਈਆਂ, ਡਿਕਟੇਟਰਸ਼ਿਪ ਹੋ ਗਈ, ਇੱਕ ਪਰਿਵਾਰ ਦਾ ਉੱਤੇ ਕਬਜ਼ਾ ਹੋ ਗਿਆ। ਵੱਖ-ਵੱਖ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਕਿਵੇਂ ਲੈ ਕੇ ਆਉਂਗੇ ਜੀ? ਸਾਡੀ ਕੋਸ਼ਿਸ਼ ਹੈ ਜਿੰਨੇ ਵੀ ਦੁਨੀਆ ਦੇ ਵਿੱਚ ਸਿੱਖ ਵਸਦੇ ਨੇ, ਤੁਸੀਂ ਕਿਤੇ ਚਲੋ, ਉਹ ਪੰਜਾਬ ਪ੍ਰਤੀ ਚਿੰਤਤ ਨੇ ਕਿ ਪੰਜਾਬ ਦੀ ਤਰੱਕੀ ਕਿਵੇਂ ਹੋ ਸਕਦੀ ਹੈ, ਉન્નਤੀ ਕਿਵੇਂ ਹੋ ਸਕਦੀ ਹੈ। ਪੰਥਕ ਏਕਤਾ ਨੂੰ ਲੈ ਕੇ ਅਮਰਤਪਾਲ ਸਿੰਘ ਦੇ ਧੜੇ ਦੇ ਨਾਲ ਤੁਹਾਡੀ ਗੱਲਬਾਤ ਚੱਲੀ ਆ, ਤਾਂ ਕੀ ਲੱਗਦਾ ਕਿ ਅਫੀਸ਼ੀਅਲ ਤੌਰ ਤੇ ਕਦੋਂ ਪਲੇਟਫਾਰਮ ਤੇ ਇਕੱਠੇ ਹੋ ਰਹੇ ਹੋ ਜੀ ਉਹਨਾਂ ਨਾਲ? ਦੇਖੋ, ਉਹ ਜਿੱਥੇ ਸਾਡੀ ਆਪਸ 'ਚ ਮਾਲ ਮੇਚ ਆ ਗਈ, ਆਪਸ 'ਚ ਅੰਡਰਸਟੈਂਡਿੰਗ ਹੋ ਗਈ, ਕਾਮਨ ਮਿਨੀ ਪ੍ਰੋਗਰਾਮ ਦੀ ਤੈਅ ਹੋ ਗਿਆ, ਤੇ ਉੱਥੇ ਕਦੇ ਵੀ ਹੋ ਜੂਗੀ। ਕੀ ਲੱਗਦਾ ਕਿ ਅਕਾਲੀ ਦਲ ਬਾਦਲ ਦੇ ਨਾਲ ਟੁੱਟਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਵੋਟਰਾਂ ਤੇ ਇਫੈਕਟ ਪਿਆ ਜੀ ਕਿ ਤੁਸੀਂ ਅਕਾਲੀ ਦਲ ਤੋਂ ਲਾਂਭੇ ਹੋ ਗਏ? ਸੋ ਅਸੀਂ ਲੋਕਾਂ ਦੀ ਸਲਾਹ ਕਰਕੇ ਗਏ ਹਾਂ, ਅਸੀਂ ਇਹ ਨਹੀਂ ਆਪਣੇ ਆਪ ਨਹੀਂ ਕੋਈ ਚੱਕ ਕੇ ਤੁਰ ਪਏ। ਬਹੁਤ ਲੰਮਾ ਟਾਈਮ ਰਿਹਾ, ਮੈਂ ਤਾਂ ਵਿਦੈਸ਼ ਹੀ ਮੇਰੇ ਸਮਝੇ ਤਾਂ ਅਕਾਲੀ ਦਲ ਦੀ। ਵੋਟਰਾਂ ਦਾ ਪੂਰਨ ਤੌਰ ਤੇ ਸਮਰਥਨ ਸੀ ਤੁਹਾਨੂੰ ਇਸ ਮਸਲੇ ਦੇ? 100% ਸੀ, ਤੇ 100% ਉਹਨਾਂ ਨੇ ਸਮਰਥਨ ਦਿੱਤਾ ਤੇ ਅੱਜ ਵੀ ਨਾਲ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV 84। TV 84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV 84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਥ, ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV 84 ਦੀ ਨਵੀਂ ਐਪ। ਅਕਾਲੀ ਦਲ ਪੁਨਰ ਸੁਰਜੀਤ ਦੇ ਵੱਲੋਂ ਜਿਹੜਾ ਅਕਾਲੀ ਐਲਾਨਨਾਮਾ ਮੁਖਾਤਬ ਕੀਤਾ ਗਿਆ, ਤਾਂ ਮੀਡੀਆ ਦੇ ਸਾਹਮਣੇ ਹੋ ਕੇ ਤਮਾਮ ਸਾਰੇ ਜਿਹੜੇ ਸਵਾਲ ਸੀ ਉਹਨਾਂ ਸਵਾਲਾਂ ਦੇ ਜਵਾਬ ਵੀ ਦਿੱਤੇ। ਤਾਂ ਇਸੇ ਤਮਾਮ ਸਾਰੇ ਮਸਲੇ ਨੂੰ ਲੈ ਕੇ ਕਿਹੜੇ ਉਹ ਜਿਹੜੀਆਂ ਡਿਮਾਂਡਸ ਨੇ ਜਾਂ ਕਿਹੜੇ ਮਸਲੇ ਨੇ ਜਿਨ੍ਹਾਂ ਤੇ ਅਕਾਲੀ ਦਲ ਪੁਨਰ ਸੁਰਜੀਤ ਦੇ ਵੱਲੋਂ ਕੰਮ ਕੀਤਾ ਜਾਊਗਾ, ਗੱਲਬਾਤ ਕਰ ਲੈਂਦੇ। ਅਕਾਲੀ ਆਗੂ ਸਰਜੀਤ ਸਿੰਘ ਰਖੜਾ ਸਾਡੇ ਨਾਲ। ਰਖੜਾ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਇਹ ਜਿਹੜਾ ਤੁਸੀਂ ਅਕਾਲੀ ਐਲਾਨਨਾਮਾ ਲੈ ਕੇ ਆਏ ਹੋ, ਜ਼ਰੂਰਤ ਕੀ ਸੀ ਇਹਦੀ? ਬਹੁਤ ਧੰਨਵਾਦ। ਤੁਸੀਂ ਦੇਖਿਆ ਹੈ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਗੁਰੂ ਸਾਹਿਬ ਦੇ ਸਿਧਾਂਤ, ਗੁਰੂ ਸਾਹਿਬ ਦੇ ਜੋ ਉਹਨਾਂ ਨੇ ਸਿਧਾਂਤ ਦਿੱਤਾ ਹੈ, ਉਹਦੇ ਲਈ ਅਸੀਂ ਇੱਕ ਐਲਾਨਨਾਮਾ ਸ਼ੁਰੂ ਕੀਤਾ ਹੈ। ਪੰਜਾਬ ਦੀ ਤਰੱਕੀ ਦੇ ਲਈ, ਪੰਜਾਬ ਦੀ ਉન્નਤੀ ਦੇ ਲਈ ਸਾਡੀ ਸੋਚ ਕੀ ਹੈ, ਸਾਡਾ ਵਿਜ਼ਨ ਕੀ ਹੈ, ਉਹਦੇ ਲਈ ਇਹ ਐਲਾਨਨਾਮਾ ਕੀਤਾ ਹੈ। ਤੁਸੀਂ ਪੜ੍ਹਿਆ ਸਾਰਾ, ਬਹੁਤ ਕਲੈਰਿਟੀ ਦੇ ਨਾਲ ਲਿਖਿਆ। ਖਾਸ ਕਰਕੇ ਜਿਹੜੀਆਂ ਝੁੰਦਾ ਕਮੇਟੀ ਦੀਆਂ ਸਿਫਾਰਸ਼ਾਂ ਸੀਗੀਆਂ ਉਹ ਵੀ ਇਹਦੇ ਵਿੱਚ ਆਈਆਂ ਨੇ, ਜਿਹਦੇ ਕਰਕੇ ਅੱਜ ਅਸੀਂ ਦੁਫਾੜ ਹੋਏ ਹਾਂ। ਜੋ ਲੋਕਾਂ ਨੇ ਕਿਹਾ, ਲੋਕਾਂ ਦਾ ਵਿਜ਼ਨ ਸੀ, ਲੋਕਾਂ ਦੀ ਸੋਚ ਸੀ, ਕਿਉਂਕਿ ਝੁੰਦਾ ਕਮੇਟੀ ਤਕਰੀਬਨ 100 ਹਲਕਿਆਂ ਦੇ ਵਿੱਚ ਗਈ ਸੀ। ਜੋ ਲੋਕਾਂ ਨੇ ਕਿਹਾ ਸੀਗਾ ਉਹ ਵੀ ਇਹਦੇ ਵਿੱਚ ਆਇਆ। ਜਿਹੜੇ ਮਸਲਿਆਂ ਨੂੰ ਤੁਸੀਂ ਇਸ ਐਲਾਨਨਾਮੇ ਦੇ ਵਿੱਚ ਦੁਹਰਾਇਆ, ਇਹਨਾਂ ਮਸਲਿਆਂ ਦੇ ਉੱਪਰ ਜਿਹੜਾ ਅਕਾਲੀ ਦਲ ਸੱਤਾ ਵਿੱਚ ਆਇਆ ਸੀ ਪੁਰਾਤਨ 1920 ਦੇ ਵਿੱਚ, ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਕਿਤੇ ਨਾ ਕਿਤੇ ਲੱਗਦਾ ਕਿ ਅਕਾਲੀ ਦਲ ਦੀ ਮੁੜ ਤੋਂ ਯਾਦ ਆਈ ਹੈ। ਕੀ ਲੱਗਦਾ ਕਿ ਜਿਹੜਾ ਅਕਾਲੀ ਦਲ ਸੱਚਮੁੱਚ ਇਹਨਾਂ ਮਸਲਿਆਂ, ਹਕੀਕੀ ਮਸਲਿਆਂ ਦੇ ਉੱਪਰ ਹੋਂਦ ਵਿੱਚ ਆਇਆ ਸੀ, ਉਹ ਇਹਨਾਂ ਮੰਗਾਂ ਤੋਂ ਲਾਂਭੇ ਕਿਉਂ ਹੋ ਗਿਆ ਜੀ? ਦੇਖੋ, ਉਹਦਾ ਕਾਰਨ ਹੁੰਦਾ ਹੈ, ਜਦੋਂ 1920 ਦੇ ਵਿੱਚ ਅਕਾਲੀ ਦਲ ਬਣਿਆ ਹੈ, ਉਦੋਂ ਬਹੁਤ ਵਧੀਆ ਸੋਚ ਸੀ, ਚੰਗੀ ਸੋਚ ਸੀ, ਚੰਗੇ ਬੰਦੇ ਸੀ। ਹੌਲੀ ਹੌਲੀ ਘਾਟਾਂ ਆਉਂਦੀਆਂ ਗਈਆਂ, ਡਿਕਟੇਟਰਸ਼ਿਪ ਹੋ ਗਈ, ਇੱਕ ਪਰਿਵਾਰ ਦਾ ਉੱਤੇ ਕਬਜ਼ਾ ਹੋ ਗਿਆ, ਤੇ ਉਹ ਫਿਰ ਅਖੀਰ ਨੂੰ ਕਿਤੇ ਨਾ ਕਿਤੇ ਜਾ ਕੇ ਤਾਂ ਵਿਸਫੋਟ ਹੁੰਦਾ ਹੀ ਹੈ ਨਾ। ਉਹ ਗੱਲ ਹੋਈ ਹੈ, ਤੇ ਹੁਣ ਫਿਰ ਨਵੇਂ ਸਿਰ ਤੋਂ ਸ਼ੁਰੂ ਹੋਇਆ। ਗੁਰੂ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ, ਤੇ ਫਿਰ ਉਹੀ ਗੱਲਾਂ ਦੁਬਾਰੇ ਸ਼ੁਰੂ ਹੋਣਗੀਆਂ। ਹੋ ਸਕਦਾ 100 ਸਾਲ ਤੱਕ ਫਿਰ ਵੀ ਕੋਈ ਨਾ ਕੋਈ ਕਮੀ ਆ ਜਾਵੇ। ਪੰਜਾਬ ਦੇ ਨਾਲ ਦਿਲੀ ਮੁਹੱਬਤ ਰੱਖਣ ਵਾਲੇ, ਚਾਹੇ ਬਸ਼ਿੰਦੇ ਪੰਜਾਬ ਦੇ ਵਿੱਚ ਵਸੇਬਾ ਕਰਦੇ ਹੋਣ ਜਾਂ ਵਿਦੇਸ਼ਾਂ ਦੇ ਵਿੱਚ ਹੋਣ, ਸਾਰੇ ਚਾਹੁੰਦੇ ਕਿ ਪੰਥ ਤੇ ਪੰਜਾਬ ਦੇ ਹਕੀਕੀ ਮਸਲਿਆਂ ਦੀ ਗੱਲ ਹੋਣੀ ਚਾਹੀਦੀ ਹੈ। ਪਰ ਇਹਦੇ ਵਾਸਤੇ ਕਿਤੇ ਨਾ ਕਿਤੇ ਜਿਹੜੀਆਂ ਪੰਥਕ ਧਿਰਾਂ ਨੇ ਜਾਂ ਜਿਹੜੇ ਵੱਖ-ਵੱਖ ਵਿਚਾਰਧਾਰਾਵਾਂ ਨੇ, ਸਮਝਿਆ ਜਾਂਦਾ ਕਿ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣੀਆਂ ਚਾਹੀਦੀਆਂ। ਵੱਖ-ਵੱਖ ਪੰਥਕ ਧਿਰਾਂ ਨੂੰ ਇੱਕ ਪਲੇਟਫਾਰਮ ਤੇ ਕਿਵੇਂ ਲੈ ਕੇ ਆਉਂਗੇ ਜੀ? ਦੇਖੋ, ਇਹ ਕਰਨੀ ਤਾਂ ਗੁਰੂ ਨੇ ਕਿਰਪਾ ਕਰਨੀ, ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਸਾਡੀ ਕੋਸ਼ਿਸ਼ ਹੈ
ਜਿੰਨੇ ਵੀ ਦੁਨੀਆ ਦੇ ਵਿੱਚ ਸਿੱਖ ਵਸਦੇ ਨੇ, ਤੁਸੀਂ ਕਿਤੇ ਚਲੇ ਚਲੋ, ਉਹ ਪੰਜਾਬ ਪ੍ਰਤੀ ਚਿੰਤਤ ਨੇ ਕਿ ਪੰਜਾਬ ਦੀ ਤਰੱਕੀ ਕਿਵੇਂ ਹੋ ਸਕਦੀ ਹੈ, ਉੱਨਤੀ ਕਿਵੇਂ ਹੋ ਸਕਦੀ ਹੈ। ਪੰਥਕ ਏਕਤਾ ਨੂੰ ਲੈ ਕੇ ਅਮਰਤਪਾਲ ਸਿੰਘ ਦੇ ਧੜੇ ਦੇ ਨਾਲ ਤੁਹਾਡੀ ਗੱਲਬਾਤ ਚੱਲੀ ਆ, ਤਾਂ ਕੀ ਲੱਗਦਾ ਕਿ ਅਫੀਸ਼ੀਅਲ ਤੌਰ ਤੇ ਕਦੋਂ ਪਲੇਟਫਾਰਮ ਤੇ ਇਕੱਠੇ ਹੋ ਰਹੇ ਹੋ ਜੀ ਉਹਨਾਂ ਨਾਲ? ਦੇਖੋ, ਉਹ ਜਿੱਥੇ ਸਾਡੀ ਆਪਸ 'ਚ ਮਾਲ ਮੇਚ ਆ ਗਈ, ਆਪਸ 'ਚ ਅੰਡਰਸਟੈਂਡਿੰਗ ਹੋ ਗਈ, ਕਾਮਨ ਮਿਨੀਮਮ ਪ੍ਰੋਗਰਾਮ ਦੀ ਤੈਅ ਹੋ ਗਿਆ, ਤੇ ਉੱਥੇ ਕਦੇ ਵੀ ਹੋ ਜੂਗੀ ਜੀ। ਪਰ ਉਹ ਜ਼ਰੂਰੀ ਹੈ ਆਪਸ 'ਚ ਬੈਠ ਕੇ ਇੱਕ ਸੋਧ ਹੋਣੀ, ਇੱਕ ਸਿੱਧੇ ਹੋਣਾ, ਤੇ ਉਹ ਜ਼ਰੂਰੀ ਹੈ। ਜਿੱਦੇ ਹੋ ਗਿਆ ਉਹਦੇ ਤੋਂ। ਅਮਰਤਪਾਲ ਸਿੰਘ ਦੀ ਪਾਰਟੀ ਤੋਂ ਬਿਨਾ ਪੰਜਾਬ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਹੈ, ਲੰਬੇ ਸਮੇਂ ਤੋਂ ਇਲੈਕਸ਼ਨ ਨੂੰ ਲੈ ਕੇ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ਾਂ ਜਾਰੀ ਹੈ। ਮਾਨ ਸਾਹਿਬ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਹੋ ਸਕੀ ਜੀ ਉੱਧਰ ਦੇ ਪਾਸੇ? ਮੈਂ ਤਾਂ ਦੱਸਿਆ ਵੀ ਕਿਸੇ ਪਾਰਟੀ ਨਾਲ ਵੀ ਹੋ ਸਕਦਾ ਹੈ, ਕਿਸੇ ਧਿਰ ਨਾਲ ਵੀ, ਜਿਹੜਾ ਪੰਜਾਬ ਦਾ ਵੈਲ ਵਿਸ਼ਰ ਹੈ ਤੇ ਕਾਮਨ ਮਿਨੀਮਮ ਪ੍ਰੋਗਰਾਮ ਦੇ ਵਿੱਚ ਆਉਂਦਾ ਹੈ, ਉਹਦੇ ਕਿਸੇ ਨਾਲ ਵੀ ਹੋ ਸਕਦੀ ਹੈ। ਜੋ ਪੰਜਾਬ ਦਾ ਵੈਲ ਵਿਸ਼ਰ ਹੈ, ਜੋ ਪੰਜਾਬ ਦਾ ਚੰਗਾ ਚਾਹੁੰਦਾ ਹੈ, ਉਹਦੇ ਸਾਨੂੰ ਕੋਈ ਦਿੱਕਤ ਵਾਲੀ ਗੱਲ ਨਹੀਂ। ਸਾਰੀ ਪੰਜਾਬੀ ਦੇ ਭਲੇ ਦੀ ਗੱਲ ਕਰ ਰਹੇ ਹਾਂ ਆਪਾਂ। ਰਖੜਾ ਸਾਹਿਬ, ਇੱਕ ਹੋਰ ਗੱਲ ਦੱਸਿਓ ਕਿ ਤੁਸੀਂ ਅਕਾਲੀ ਦਲ ਦੀ ਤਰਫ ਤੋਂ ਕਈ ਇਲੈਕਸ਼ਨ ਲੜੇ, ਅਕਾਲੀ ਦਲ ਬਾਦਲ ਦੇ ਚਿਹਰੇ ਦੇ ਨਾਮ ਦੇ ਨਾਲ ਤੁਹਾਨੂੰ ਜਾਣਿਆ ਜਾਂਦਾ ਸੀ। ਜਦੋਂ ਤੁਸੀਂ ਉਹਨਾਂ ਹਲਕਿਆਂ ਦੇ ਵਿੱਚ ਜਿਨ੍ਹਾਂ ਤੋਂ ਅਕਾਲੀ ਦਲ ਦੇ ਵੱਲੋਂ ਇਲੈਕਸ਼ਨ ਲੜਿਆ ਸੀ, ਕੀ ਲੱਗਦਾ ਕਿ ਅਕਾਲੀ ਦਲ ਬਾਦਲ ਦੇ ਨਾਲ ਟੁੱਟਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਕੋਈ ਵੋਟਰਾਂ ਤੇ ਇਫੈਕਟ ਪਿਆ ਜੀ ਕਿ ਤੁਸੀਂ ਅਕਾਲੀ ਦਲ ਤੋਂ ਲਾਂਭੇ ਹੋ ਗਏ ਹੋ? ਮੈਂ ਪਹਿਲਾਂ ਤਕਰੀਬਨ ਸਾਰੇ ਆਪਣੇ ਜਿੰਨੇ ਬੰਦੇ ਸੀ, ਵੋਟਰ ਸੀ, ਉਹਨਾਂ ਨੂੰ ਬੁਲਾ ਕੇ ਪੁੱਛਿਆ ਕਿ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਹੈ ਆਪਾਂ ਨੂੰ, ਕਿਉਂਕਿ ਬਹੁਤ ਵੱਡਾ ਇਸ਼ੂ ਸ਼ੁਰੂ ਹੋ ਗਿਆ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਵਾਲਾ, ਤੇ ਸਾਰਿਆਂ ਨੇ ਕਿਹਾ ਕਿ ਦੇਖੋ ਆਪਾਂ ਕੰਮ ਬੜੀ ਕਰੇ ਨੇ, ਡਿਵੈਲਪਮੈਂਟ ਬਹੁਤ ਕੀਤੀ ਹੈ, ਯਾਦਗਾਰਾਂ ਬਹੁਤ ਬਣਾਈਆਂ ਨੇ, ਪਰ ਜਿਹੜੇ ਇਹ ਬਲੰਡਰਜ਼ ਹੋ ਗਏ, ਜਿਹੜੇ ਬੇਅਦਬੀ ਦੀਆਂ ਗੱਲਾਂ ਸ਼ੁਰੂ ਹੋ ਗਈਆਂ, ਹੁਣ ਕਦੇ ਵੀ ਉਸ ਪਾਰਟੀ ਦੇ ਵਿੱਚ ਰਹਿ ਕੇ ਆਪਾਂ ਕਾਮਯਾਬ ਨਹੀਂ ਹੋ ਸਕਦੇ। ਜਿੰਨਾ ਚਿਰ ਆਪਾਂ ਲੋਕਾਂ ਦੀਆਂ ਭਾਵਨਾਵਾਂ ਨਹੀਂ ਸਮਝਦੇ ਹਾਂ ਤੇ ਉਹਨਾਂ ਚਿਰ ਆਪਾਂ ਕਾਮਯਾਬ ਨਹੀਂ ਹੋ ਸਕਦੇ। ਸਾਨੂੰ ਪੰਜਾਬ ਦੇ ਲੋਕਾਂ ਦੇ ਨਾਲ ਚੱਲਣਾ ਚਾਹੀਦਾ ਹੈ, ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਚੱਲਣਾ ਚਾਹੀਦਾ ਹੈ, ਤੇ ਆਪਾਂ ਨੂੰ ਉਹਨੂੰ ਛੱਡ ਕੇ ਵੱਖਰਾ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਪਣੀਆਂ ਗਲਤੀਆਂ ਮੰਨ ਲੈਣੀਆਂ ਚਾਹੀਦੀਆਂ ਨੇ। ਸੋ ਅਸੀਂ ਲੋਕਾਂ ਦੀ ਸਲਾਹ ਕਰਕੇ ਗਏ ਹਾਂ, ਅਸੀਂ ਇਹ ਨਹੀਂ ਆਪਣੇ ਆਪ ਨੂੰ ਕੋਈ ਚੱਕ ਕੇ ਤੁਰ ਪਏ। ਬਹੁਤ ਲੰਮਾ ਟਾਈਮ ਰਿਹਾ, ਮੈਂ ਤਾਂ ਪੈਦਾਇਸ਼ ਹੀ ਮੈਂ ਸਮਝਦਾ ਤਾਂ ਅਕਾਲੀ ਦਲ ਦੀ। ਵੋਟਰਾਂ ਦਾ ਪੂਰਨ ਤੌਰ ਤੇ ਸਮਰਥਨ ਸੀ ਤੁਹਾਨੂੰ ਇਸ ਮਸਲੇ ਦੇ? 100% ਸੀ, ਤੇ 100% ਹੀ ਉਹਨਾਂ ਨੇ ਸਮਰਥਨ ਦਿੱਤਾ ਹੈ, ਤੇ ਅੱਜ ਵੀ ਨਾਲ ਨੇ। ਭਵਿੱਖ ਦੇ ਵਿੱਚ ਹੋਰ ਕੀ ਸਟ੍ਰੈਟਜੀ ਉਲੀਕਣ ਦੀ ਲੋੜ ਹੈ, ਕਿਉਂਕਿ 2027 ਦਾ ਸਮਾਂ ਬਿਲਕੁਲ ਨੇੜੇ ਹੈ, ਤਾਂ ਦੂਜੇ ਪਾਸੇ ਜਿਹੜੀਆਂ ਪੰਜਾਬ ਦੀਆਂ तमाम ਸਾਰੀਆਂ ਸਿਆਸਤ ਧਿਰਾਂ ਨੇ ਜਾਂ ਸੈਂਟਰ ਸਰਕਾਰ ਹੋਵੇ, ਬੀਜੇਪੀ ਦੇ ਵੱਲੋਂ ਵੀ ਆਪਣੇ ਉਮੀਦਵਾਰ ਚੋਣ ਅਖਾੜੇ ਵਿੱਚ ਉਤਾਰੇ ਜਾ ਰਹੇ ਆ। ਕੀ ਲੱਗਦਾ ਕਿ ਫਿਰ ਇੰਨੇ ਸੀਮਿਤ ਸਮੇਂ ਦੇ ਵਿੱਚ ਕਿੱਦਾਂ ਦੀ ਨੀਤੀ ਅਪਣਾਉਣ ਦੀ ਲੋੜ ਆ? ਦੇਖੋ, ਜੇ ਕੋਈ ਗੱਲ ਹੋਣੀ ਹੋਵੇ ਤਾਂ ਦਿਨਾਂ 'ਚ ਹੋ ਜਾਂਦੀ ਹੈ, ਪਰ ਸਭ ਤੋਂ ਵੱਡੀ ਗੱਲ ਤਾਂ ਪੰਜਾਬ ਦੇ ਇੰਟਰਸਟ ਦੀ ਗੱਲ ਹੈ, ਪੰਜਾਬ ਦੇ ਮਸਲਿਆਂ ਦੀ ਗੱਲ ਹੈ। ਜੇ ਪੰਜਾਬ ਦੇ ਮਸਲੇ ਹੱਲ ਹੁੰਦੇ ਨੇ, ਸਾਨੂੰ ਕਿਸੇ ਨਾਲ ਵੀ ਕੋਈ ਦਿੱਕਤ ਨਹੀਂ, ਨਾ ਕਿਸੇ ਜਾਤ ਨਾਲ, ਨਾ ਕਿਸੇ ਧਰਮ ਨਾਲ, ਨਾ ਕਿਸੇ ਪਾਰਟੀ ਨਾਲ, ਸਾਨੂੰ ਕੋਈ ਦਿੱਕਤ ਨਹੀਂ। ਪਰ ਉਹਦੇ ਲਈ ਇੱਕ ਪੰਜਾਬ ਦੇ ਹਿੱਤਾਂ ਦੀ ਗੱਲ ਹੋਣੀ ਚਾਹੀਦੀ ਹੈ। ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਨਾ ਹੋਊਗੀ ਉੱਥੇ ਹੋ ਨਹੀਂ ਸਕਦਾ। ਜਿੱਥੇ ਪੰਜਾਬ ਦੇ ਹਿੱਤਾਂ ਦੀ ਗੱਲ ਹੈ ਉੱਥੇ ਕੋਈ ਦੇਰੀ ਵਾਲੀ ਗੱਲ ਹੈ ਨਹੀਂ। ਅਕਾਲੀ ਆਗੂ ਸਰਜੀਤ ਸਿੰਘ ਰਖੜਾ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੀ ਪਾਰਟੀ ਦੇ ਵੱਲੋਂ, ਅਕਾਲੀ ਦਲ ਪੁਨਰ ਸਰਜੀਤ ਦੇ ਵੱਲੋਂ ਅਕਾਲੀ ਐਲਾਨਨਾਮਾ ਲੋਕਾਂ ਦੇ ਮੁਖਾਤਬ ਕੀਤਾ ਗਿਆ। ਤਾਂ ਦੇਖਣਾ ਹੋਵੇਗਾ ਭਵਿੱਖ ਦੇ ਵਿੱਚ ਕਿ तमाम ਸਾਰੇ ਜਿਹੜੇ ਪੰਜਾਬ ਤੇ ਪੰਥ ਦੇ ਸੰਜੀਦਾ ਮਸਲੇ ਨੇ, ਇਹਨਾਂ ਦੇ ਉੱਪਰ ਕਿਸ ਤਰੀਕੇ ਦੀ ਪ੍ਰਤੀਕਿਰਿਆ ਹੋਵੇਗੀ। ਅੱਗੇ ਵੀ तमाम ਸਾਰੇ ਵਿਸ਼ਿਆਂ ਬਾਬਤ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।